एक दिन रात का टाइम सी। हाँ जी। ते दुआले ना एक साइड ते ना अग दे मुख्तलिफ जगह ते ना अग की रोशनी सी। अच्छा। तो पिंड वाले सारे इकट्ठे हो गए, मतलब जड़ियाँ बीबियां सन वो कोठियां दे उत्ते चढ़ गई, कोठियां उत्ते पेट वट्टा लैके। अच्छा। तो साडे पिंड तो अगे ना जी जिथे साडा बन दे विच ना बकरियां दा वाड़ा सी ना, हाँ जी। उधर जांदे सा अगे साडे नंबरदारां दा एक बाग सी जामना दा। जामना दा। हाँ, ਉਹਦੇ ਵਿੱਚੋਂ ਲੰਘ ਕੇ ਨਾ ਤੇ ਅੱਗੇ ਇੱਕ ਖੱਡ ਆ ਜਾਂਦੀ ਸੀ, ਦੁਆੜਾ ਸਮਝ ਲਓ। अच्छा। ਇੱਥੇ ਦੁਆੜਾ ਵੀ ਲੋਕ ਕਹਿੰਦੇ ਨੇ। ਉਹਦੇ ਵਿੱਚੋਂ ਲੰਘ ਕੇ ਨਾ ਅੱਗੇ ਟਿੱਬੇ ਤੇ ਜਾ ਕੇ ਨਾ ਦੋ ਖਾਨਗਾਹਾਂ ਸੀ। खानगा सी। ਹਾਂ, अच्छा। ਉਹਨਾਂ ਨੂੰ ਕਹਿੰਦੇ ਸੀ ਝੰਡਾ ਜੀ। अच्छा। ਇੱਕ ਮੁਸਲਮਾਨ ਦੀ ਤੇ ਇੱਕ ਹਿੰਦੂ ਦੀ ਸੀ, ਉੱਤੇ ਖੂਹੀ ਲੱਗੀ ਸੀ, ਢਿੱਡੀ ਲੱਗੀ ਸੀ। ਤੇ ਉਹ ਹਰ ਨੌਚੰਦੀ ਜੁਮੇਰਾਤ ਨੂੰ ਨਾ ਉੱਥੇ, ਯਾਨੀ ਜਿਹੜੀ ਮਹੀਨੇ ਤੋਂ ਬਾਅਦ ਨਵੀਂ ਆਉਂਦੀ हाँ जी। ਉੱਥੇ ਮੇਲਾ ਲੱਗਦਾ ਸੀ। ਉਹਨਾਂ ਨੂੰ ਦੁੱਧ ਦੇ ਨਾਲ ਦੋਹਾਂ ਖਾਨਗਾਹਾਂ ਨੂੰ ਉਹ ਨਹਾਉਂਦੇ ਸਨ। ਵਾਹ। ਮੁਸਲਮਾਨ ਵੀ ਮੰਨਦੇ ਸਨ, ਇੱਕ ਮੁਸਲਮਾਨ ਦੀ ਸੀ, ਇੱਕ ਹਿੰਦੂ ਦੀ ਸੀ। वाह जी वाह। ਸਾਡੇ ਕਰੀਬ ਜੀ ਇੱਕ ਪਿੰਡ ਸੀ ਖਟਾਣਾ, ਉੱਥੇ ਰਾਤੋਂ ਰਾਤ ਨਾ ਮਸਜਿਦ ਬਣੀ ਸੀ। अच्छा, रातों रात मस्जिद बनी। ਰਾਤੋਂ ਰਾਤ ਜਿਨ੍ਹਾਂ ਨੇ ਮਸਜਿਦ ਬਣਾਈ ਸੀ, ਔਰ ਖੂਹ ਦਾ ਜਿਹੜਾ ਪਾੜ ਸੀ ਨਾ हाँ जी। ਉਹ ਪੁੱਟਿਆ ਰਹਿ ਗਿਆ ਸੀ ਤੇ ਕਿਸੇ ਮਾਈ ਨੇ ਨਾ ਚੱਕੀ ਝੋਲ ਲਈ ਸੀ। अच्छा। ਉੱਥੇ ਮੇਰਾ ਇੱਕ ਮਾਮੂ ਸੀ ਛੋਟਾ, ਉਹ ਵੀ ਉੱਥੇ ਸ਼ਹੀਦ ਹੋਇਆ। उस जगह ते पिंड दे विच। ਹਾਂ, ਕਿਉਂਕਿ ਦਿਨ ਨੂੰ ਇਹਨਾਂ ਨੇ ਫਤਹ ਪਾਈ ਹੈ। ਹਿੰਦੂ ਸਿੱਖ ਜਿਹੜੇ ਸਨ ਭੱਜ ਦੌੜ ਜਾਂਦੇ ਸੀ। ਹਿੰਦੂ ਤੇ ਲੜਦੇ ਹੀ ਨਹੀਂ, ਸਿੱਖੇ ਸਨ ਸਿੱਖ ਹੀ ਲੜਦੇ ਸੀ। ਚੂੜੇ ਚ ਮਾਰ ਸਨ। ਤੇ ਉਹਨਾਂ ਨੇ ਫਿਰ ਰਾਤੋਂ ਰਾਤ ਨਾ ਉਹਨਾਂ ਨੇ ਬੰਦੋਬਸਤ ਕੀਤਾ ਤੇ ਫਿਰ ਉਹਨਾਂ ਨੇ ਨਾਲ ਫੌਜ ਵੀ ਸੀ, ਸੁਬਾਹ ਨੂੰ ਉਹਨਾਂ ਨੇ ਹਮਲਾ ਕਰ ਦਿੱਤਾ। अच्छा। ਉੱਥੇ ਸਾਡੇ ਬਹੁਤ ਜਾਨੀ ਨੁਕਸਾਨ ਹੋਇਆ अच्छा, बाबा शहीद होए तुहाडे ਜੀ। खानदान। ਮੇਰੇ ਦੋ ਭਾਈ ਸਨ, ਉਹਨਾਂ ਨੇ ਉਹਨਾਂ ਨੂੰ ਲੱਡੂ ਪੰਜੀਰੀ ਬਣਾ ਕੇ ਖੇਤੀ ਤੋਂ ਨਾ ਟੁੰਬਾਂ ਵੀ ਉਹਨਾਂ ਦੇ ਕੋਲ ਸਨ। ਉਹਨਾਂ ਗੱਠੜੀਆਂ ਚੁੱਕੀਆਂ ਸਨ, ਅੱਗੇ ਅੱਗੇ ਜਾ ਰਹੇ ਸੀ, ਮੈਂ ਵੀ ਉਹਨਾਂ ਦੇ ਨਾਲ ਪਿੱਛੇ ਪਿੱਛੇ ਜਾ ਰਿਹਾ। अच्छा। ਅੱਗੋਂ ਹਮਲਾ ਹੋ ਗਿਆ तुहाडे उत्ते। ਸਿੱਖਾਂ। ਉਸ ਜੰਗਲ ਦੇ ਵਿੱਚ ਗੁਫਾ ਸੀ, ਗੁਫਾ। अच्छा। ਅਸੀਂ ਤਾਂ ਉਧਰ ਜਾ ਵੜੇ, ਅਸੀਂ ਸਾਹਮਣੇ ਦੇਖਦੇ ਰਹੇ। की नाम सी? ਮੇਲਾ ਰਾਮ अच्छा। ਔਰ ਠੋਲੀ। अच्छा, जी। ਇਹ ਕਿੱਥੋਂ ਦਾ ਸਨ? ਇਹ ਬਜਰੂੜ ਦੇ ਸਨ, ਉਹਨਾਂ ਨੇ ਸਾਡੇ ਪਿੰਡ ਦੁਕਾਨਾਂ ਕੀਤੀਆਂ। अस्सलाम वालेकुम जी, सत श्री अकाल, आदाब दोस्तों। सब दा पंजाब दी टीम इस टाइम पिंड उदोवाली बैठे हैं ते साडे सामने बजुर्ग बैठे ने ज़िला हुशियारपुर दे। इन्हां कोलों अज असीं इन्हां दे पिंड दीयां गल्लां पुछण वास्ते आए हैं। 47 दी वो कहानी जिहड़ी असीं अक्सर वीडियो लैके तुहाडी खिदमत 'च हाज़र होईदा ते अज इन्हां दे कोलों असीं पुछांगे 47 दी वो कहानी कि लोग किस तरह उत्थे रहिंदे सी ते 47 वेले किस तरह उजड़ के पाकिस्तान तक पहुँचे, किहड़ियां मुसीबतां देखियां इन्हां ने। आओ मिलदे हैं ते गलबात साझी करदे हैं। अस्सलाम वालेकुम जी। वालेकुम सलाम। की हाल चाल है बुजुर्गो? अल्लाह का फजल करम रहमत। की नाम है अपना? मेरा नाम है अहमद दीन। अहमद दीन। जी। ते तुहाडे वालिद साहब दा? वजीर दीन। हाँ जी। वजीर दीन। वजीर दीन। ते दादा जी दा? दादा जी का नाम लाल दीन। लाल दीन, सही हो गया। केड़ी बरादरी अपनी? गुज्जर बरादरी। गुजर। गोत केड़ी है? बाजार। वाह जी वाह। अच्छा बुजुर्गो, इंडिया दी गल्लां पुछनियां तुहाडे बचपन दियां। जी। तो तुहाडा पिछला पिंड केड़ा सी? धमाना जी। धमाना। धमाना। ओदे आले दुआले केड़े केड़े पिंड लगदे सी? ਉਹਦੇ ਦੁਆਲੇ ਸੀ ਸਰਥਲੀ, ਬਜਰੂੜ, ਅਬਿਆਣਾ, ਰਾਜਗਰੀ, वाह जी वाह। ਖੱਡ, ਹਿਮੇਵਾਸ। सही हो गया। ਇਹਦੀ तहसील केड़ी सी? जी। तहसील ऊना, ते जिला? ਜ਼ਿਲ੍ਹਾ ਹੁਸ਼ਿਆਰਪੁਰ। जिला हुशियारपुर। सही हो गया। किड्डा को ਵੱਡਾ ਪਿੰਡ ਸੀ ਆਪਣਾ? ਪਿੰਡ ਜੀ ਪੂਰਾ ਜਿਹਾ ਸੀ, ਲੇਕਿਨ ਸਾਡੇ ਜਿਹੜੇ ਕੰਮੀ ਸਨ ਨਾ, हाँ जी। ਮਸਲਨ ਜਲਾਏ ਹੈ हाँ जी। ਔਰ ਚਮਾਰ ਹੈ, ਜੁੱਤੀਆਂ ਕੱਢਣ ਵਾਲੇ, ਔਰ ਲੋਹਾਰ ਤਰਖਾਨ ਨੇ, ਜਿਹੜੇ ਹਿੰਦੂ ਜੱਟ ਨੇ, ਉਹ ਸਾਡੇ ਪਿੰਡ ਤੋਂ ਬਾਹਰ ਸਨ। ਸਾਡੇ ਪਿੰਡ ਦੇ ਵਿੱਚ ਸਿਰਫ 2 ਘਰ ਘੁਮਿਆਰਾਂ ਦੇ ਸਨ, ਹਿੰਦੂਆਂ ਦੇ, अच्छा। ਔਰ 2 ਘਰ ਤੇਲੀਆਂ ਦੇ ਸਨ, अच्छा। ਮੁਸਲਮਾਨਾਂ ਦੇ। ਇੱਕ ਘਰ ਨਾਈਆਂ ਦਾ ਸੀ ਤੇ ਇੱਕ ਘਰ ਮਲਵਾਣਿਆਂ ਦਾ ਸੀ। वाह जी वाह, माशाल्लाह बड़ी सोहनी याददाश्त है तुहाडी। ते बाकी सारे गुज्जर सी? जी। बाकी सारे गुज्जर? बाकी ਸਾਰੇ ਗੁੱਜਰ ਸਨ। एक ही खानदान, एक ही गोत? ਨਹੀਂ, ਇੱਕ ਗੋਤ ਨਹੀਂ, ਮੁਖਤਲਿਫ ਗੋਤ ਸਨ। अच्छा, मुख्तलिफ गोतां? ਮੇਰੇ ਨਾਨਕੇ ਪਿੰਡ ਦੇ ਵਿੱਚ ਹੀ ਸਨ अच्छा। ਤੇ ਉਹਨਾਂ ਦਾ ਗੋਤ ਮੀਲੂ ਸੀ। मेलू।
ਹਾਂ। ਤੁਹਾਡੇ ਨਾਨਾ ਜੀ ਦਾ ਕੀ ਨਾਂ ਸੀ? ਮੇਰੇ ਨਾਨਾ ਜੀ ਦਾ ਨਾਂ ਰਹੀਮ ਬਖਸ਼ ਰਹੀਮ ਬਖਸ਼। ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਵਿੱਚ ਜੀ। ਮਕਾਨ ਆਪਣੇ ਕੱਚੇ ਹੁੰਦੇ ਸੀ ਕਿ ਪੱਕੇ? ਮੇਰੇ ਮਕਾਨ ਦੇ ਪੱਕੇ ਸਨ। ਜਿਸ ਵਕਤ ਸਾਨੂੰ ਉਜਾੜਾ ਪਿਆ ਨਾ, ਹਾਂਜੀ। ਉਸ ਦਿਨ ਸਾਡਾ ਬਰਾਮਦਾ ਜਿਹੜਾ ਕੱਚਾ ਸੀ, ਤੇ ਉਸ ਵਕਤ ਮਿਸਤਰੀ ਨਾ ਉੱਤੋਂ ਉਤਰ ਕੇ ਗਏ ਸਨ ਜਿਸ ਵੇਲੇ ਉਜਾੜਾ ਪਿਆ। ਅੱਛਾ, ਮਿਸਤਰੀ ਲੱਗੇ ਹੋਏ ਸਨ? ਮਿਸਤਰੀ ਉਸ ਵੇਲੇ ਬਨੇਰੇ ਬਣਾ ਰਹੇ। ਵਾਹ ਜੀ ਵਾਹ, ਇਹਦਾ ਮਤਲਬ ਘਰ ਤੁਸੀਂ ਤਿਆਰ ਕਰ ਰਹੇ ਸੀ। ਜੀ। ਅੱਛਾ, ਕੋਈ ਪਤਾ ਆਪਣਾ ਕਿਹੜੇ ਮਹੱਲੇ ਦੇ ਵਿੱਚ ਘਰ ਸੀ? ਲਹਿੰਦੇ ਪਾਸੇ ਸੀ, ਚੜ੍ਹਦੇ ਪਾਸੇ ਸੀ? ਸਾਡਾ ਪਿੰਡ ਜੀ ਚੜ੍ਹਦੇ ਪਾਸੇ। ਨਹੀਂ, ਘਰ ਆਪਣਾ? ਘਰ ਮੇਰਾ ਚੜ੍ਹਦੇ ਪਾਸੇ। ਅੱਛਾ, ਘਰ ਚੜ੍ਹਦੇ ਪਾਸੇ ਸੀ। ਜੀ। ਕੋਈ ਪਤਾ ਕਿੰਨੇ ਕਮਰੇ ਸੀ ਘਰ ਦੇ? ਜੀ ਆ, ਇਹ ਪਸਾਰ ਸੀ ਜੀ। ਹਾਂਜੀ। ਉਹਦੀ ਲੰਬਾਈ ਜਿਹੜੀ ਸੀ ਨਾ 60 ਫੁੱਟ ਸੀ। ਉਹਨੂੰ ਉਨਾ ਹੀ ਅੱਗੇ ਬਰਾਮਦਾ ਸੀ, ਸਹੀ। ਔਰ ਉਹਦੇ ਨਾਲ ਹੀ ਡੰਗਰਾਂ ਦਾ ਸੀ। ਜੀ। ਸਹੀ। ਅੱਛਾ ਬਜ਼ੁਰਗੋ, ਜੀ। ਪਿੰਡ ਦੇ ਵਿੱਚ ਖੂਹ ਵੀ ਲੱਗੇ ਹੋਏ ਸੀ? ਖੂਹ ਦੋ ਸਨ ਜੀ। ਕਿਹੜੇ ਕਿਹੜੀ ਸਾਈਡਾਂ ਤੇ ਸੀ? ਇੱਕ ਦੱਖਣ ਵਾਲੀ ਸਾਈਡ ਤੇ ਸੀ, ਇੱਕ ਪਹਾੜ ਵਾਲੀ ਸਾਈਡ ਤੇ ਸੀ। ਅੱਛਾ, ਇੱਕ ਪਹਾੜ ਵਾਲੀ ਸਾਈਡ ਤੇ। ਪਾਣੀ ਪੂਣੀ ਉਹਨਾਂ ਦੇ ਪੀਂਦੇ ਸੀ? ਉਹਨਾਂ ਦੇ ਪਿੰਡੇ ਸੀ। ਸਹੀ ਹੋ ਗਿਆ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦ ਇੱਕੋ ਹੀ ਸੀ। ਪੱਕੀ ਸੀ ਕਿ ਕੱਚੀ? ਪੱਕੀ ਸੀ। ਕਿਹੜੇ ਬੰਨੇ ਦੀ ਮਸਜਿਦ? ਮਸਜਿਦ ਇਸ ਸਾਈਡ ਤੇ ਸੀ, ਮਤਲਬ ਦੱਖਣ ਪਾਸੇ। ਅੱਛਾ, ਦੱਖਣ ਪਾਸੇ। ਜੀ। ਉਹ ਗੁੰਬਦ ਵਗੈਰਾ ਬਣੇ ਸੀ ਉਹਦੇ? ਜੀ ਹਾਂ, ਗੁੰਬਦ ਬਣਿਆ ਸੀ। ਉਹਦੇ ਸਾਹਮਣੇ ਦਾਇਰਾ ਸੀ। ਅੱਛਾ, ਦਾਇਰਾ ਸੀ ਜਿੱਥੇ ਬਜ਼ੁਰਗ ਬਹਿੰਦੇ ਸੀ ਜਾਂ ਬੱਚੇ ਬਹਿੰਦੇ ਸੀ? ਜੀ ਹਾਂ, ਜਿੱਥੇ ਕੋਈ ਜੰਜ ਜਾਂ ਕੱਟ ਘੁੱਟ ਹੁੰਦਾ ਸੀ। ਜਿਹੜੇ ਆਲੇ ਦੁਆਲੇ ਪਿੰਡ ਸਨ, ਜੀ। ਇਹ ਵੀ ਗੁੱਜਰਾਂ ਦੇ ਜ਼ਿਆਦਾ ਪਿੰਡ ਸਨ ਕਿ ਸਿੱਖਾਂ ਦੇ? ਨਹੀਂ, ਗੁੱਜਰਾਂ ਦੇ ਵੀ ਸਨ, ਦੇ ਵਿੱਚ ਉਹਦੇ ਸਿੱਖ ਵੀ ਸਨ। ਅੱਛਾ, ਸਿੱਖ ਵੀ ਸਨ। ਹਾਂ, ਹਿੰਦੂ ਵੀ ਸਨ। ਅੱਛਾ, ਇਹ ਜਿਹੜੇ ਹਿੰਦੂ ਸਨ ਉਹ ਵੀ ਵਿੱਚ ਗੁੱਜਰ ਹੈ ਸਨ? ਹਾਂ ਜੀ। ਅੱਛਾ। ਸਾਡਾ ਇੰਡੀਆ ਦਾ ਕੈਪਟਨ ਜਿਹੜਾ ਹੈਗਾ ਉਹ ਗੁੱਜਰ ਹੈ, ਕਬੱਡੀ ਦਾ। ਉਸ ਵੇਲੇ ਆਪਸ 'ਚ ਜਦੋਂ ਤੁਸੀਂ ਲੋਕ ਰਹਿੰਦੇ ਸੀ, ਜੀ, ਕਿੱਦਾਂ ਹੁੰਦਾ ਸੀ ਆਲੇ ਦੁਆਲੇ ਦੇ ਹਿੰਦੂ ਜਿਹੜੇ ਗੁੱਜਰ ਸਨ ਤੇ ਮੁਸਲਮਾਨ ਗੁੱਜਰਾਂ ਦਾ? ਉਹ ਜੀ ਸਾਡਾ ਜਿਹੜਾ ਪਿੰਡ ਸੀ ਨਾ, ਉਹ ਇੱਕ ਬਹੁਤ ਜਵਾਨ-ਮਰਦ ਪਿੰਡ ਸੀ। ਅੱਛਾ। ਸਾਡੇ ਨੇੜੇ ਨੇੜੇ ਜੋ ਹਿੰਦੂ ਸਿੱਖ ਸੀ ਸਾਡੇ ਨਾਲ ਕੋਈ ਨਹੀਂ ਸੀ ਸਾਡੇ ਮੁਕਾਬਲੇ ਤੇ ਖਲੋਂਦਾ। ਅੱਛਾ ਜੀ। ਬਹੁਤ ਲੜਾਕਾ ਔਰ ਪਾਗ ਵਾਲਾ ਪਿੰਡ ਸੀ। ਅੱਛਾ ਜੀ। ਸਹੀ ਹੋ ਗਿਆ। ਉਦੋਂ ਬਜ਼ੁਰਗ ਆਪਣੇ ਕੀ ਕੰਮ ਕਰਦੇ ਹੁੰਦੇ ਸੀ? ਮੇਰੇ ਬਜ਼ੁਰਗ ਜੀ ਜਿਹੜੇ ਉਹ ਕੈਪਟਨ ਸੀ ਅੰਗਰੇਜ਼, ਉਹਦੇ ਬਾਡੀਗਾਰਡ ਸਨ। ਅੱਛਾ, ਤੁਹਾਡੇ ਬਜ਼ੁਰਗ ਜਿਹੜੇ ਨੇ? ਜੀ। ਸਹੀ ਹੋ ਗਿਆ। ਡੰਗਰ ਸ਼ੰਗਰ ਵੀ ਰੱਖੇ ਹੁੰਦੇ ਸੀ? ਜੀ। ਮੇਰਾ ਤਾਇਆ ਜਿਹੜਾ ਸੀ ਉਹ ਪਿੰਡ ਰਹਿੰਦਾ ਸੀ ਜੀ, ਵਾਹੀ ਕਰਦਾ ਸੀ। ਕੀ ਨਾਂ ਸੀ ਤਾਇਆ ਜੀ ਦਾ? ਮੇਰੇ ਤਾਇਆ ਜੀ ਦਾ ਨਾਮ ਸੀ ਅਲਾਦੀਆ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਸਕੂਲ ਵੀ ਹੈ ਸੀ ਪਿੰਡ ਦੇ ਵਿੱਚ? ਨਹੀਂ ਜੀ। ਕਿੱਥੇ ਪੜ੍ਹਨ ਜਾਂਦੇ ਸੀ ਬੱਚੇ? ਉਹ ਤਾਂ ਕੋਈ ਬੱਚੇ ਨਹੀਂ ਪੜ੍ਹੇ। ਸਰਥਲੀ ਪੰਜਵੀਂ ਸਿਰਫ ਪ੍ਰਾਇਮਰੀ ਸਕੂਲ ਸੀ। ਅੱਛਾ, ਉੱਥੇ ਪੜ੍ਹਨ ਜਾਂਦੇ ਸੀ? ਸਰਥਲੀ ਪੜ੍ਹਦਾ ਹੀ ਕੋਈ ਨਹੀਂ ਸੀ ਉਸ ਵਕਤ, ਤਾਲੀਮ ਦਾ ਕਿਹੜਾ। ਅੱਛਾ। ਜ਼ਮੀਨਾਂ ਆਪਣੀਆਂ ਪਿੰਡ ਦੇ ਕਿਹੜੇ ਪਾਸੇ ਸੀ? ਜ਼ਮੀਨਾਂ ਜੀ ਮੁਖਤਲਿਫ ਪਾਸਿਆਂ 'ਤੇ ਸੀ, ਕਿਉਂਕਿ ਉੱਥੇ ਇਸਤੇਮਾਲ ਤਾਂ ਨਹੀਂ ਸੀ ਹੈ। ਅੱਛਾ। ਜਿੱਧਰ ਜ਼ਮੀਨ ਲੈ ਲਈ ਉਸ ਪਾਸੇ ਹੈ ਜੀ। ਸਹੀ ਹੋ ਗਿਆ। ਹਾਂ, ਸਾਡੇ ਮਗਰਬ ਵਾਲੇ ਪਾਸੇ ਪਹਾੜੀ ਇਲਾਕਾ ਸੀ। ਅੱਛਾ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਜੀ। ਪਿੰਡ ਦੇ ਵਿੱਚ ਦੁਕਾਨਾਂ ਵੀ ਕਰਦੇ ਹੋਣੇ ਖੱਤਰੀ ਵਗੈਰਾ? ਜੀ ਹਾਂ। ਕੋਈ ਨਾਂ ਯਾਦ ਹੈ ਖੱਤਰੀ ਦਾ? ਹਾਂ ਜੀ। ਕੀ ਨਾਂ ਸੀ? ਮੇਲਾ ਰਾਮ। ਅੱਛਾ। ਔਰ ਠੋਲੀ। ਅੱਛਾ, ਇਹ ਕਿੱਥੋਂ ਦਾ ਸਨ? ਇਹ ਬਜਰੂੜ ਦੇ ਸਨ। ਉਹਨਾਂ ਨੇ ਸਾਡੇ ਪਿੰਡ ਦੁਕਾਨਾਂ ਕੀਤੀਆਂ। ਅੱਛਾ, ਤੁਹਾਡੇ ਪਿੰਡ ਦੁਕਾਨਾਂ ਕੀਤੀਆਂ? ਜੀ। ਸਹੀ ਹੋ ਗਿਆ। ਭੱਠਾ ਵੀ ਉਹਨਾਂ ਨੇ ਲਾਇਆ ਹੋਇਆ ਸੀ। ਅੱਛਾ, ਭੱਠਾ ਵੀ ਆਇਆ ਸੀ? ਜੀ ਹਾਂ। ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਸਭ ਨੂੰ ਸਰਕਟਵਾ ਬੰਦਾ ਕਿਹੜਾ ਸੀ? ਸਾਡੇ ਪਿੰਡ 'ਚ? ਹਾਂਜੀ। ਸਾਡੇ ਪਿੰਡ ਦੇ ਵਿੱਚ ਜੀ ਅੱਜ ਕੱਲ੍ਹ ਖਾਲਦ ਮੇਰਾ ਭਤੀਜਾ ਹੈ। ਝਮਰੂਪੁਰਾ ਲਾਹੌਰ ਦੇ ਅਗਲੇ ਪਾਸੇ। ਹਾਂਜੀ। ਉੱਥੋਂ ਦਾ ਹੈਗਾ ਖਾਲਦ, ਜਿਹੜਾ ਕਿ ਮੀਆਂ ਸ਼ਹਬਾਜ਼ ਸ਼ਰੀਫ ਦੇ ਮੁਕਾਬਲੇ 'ਤੇ ਇਲੈਕਸ਼ਨ ਲੜਦਾ ਹੈ। ਅੱਛਾ, ਉਹ ਸਨ ਉੱਥੇ? MPA ਉਹਨਾਂ ਦਾ ਵੱਡਾ ਸੀ। ਅੱਛਾ। ਉਹਨਾਂ ਦਾ ਉਹਦਾ ਦਾਦਾ ਸੀ। ਉਹ ਸੀ ਨਾਮ ਬਾਰਾਤ। ਅੱਛਾ, ਉਹਨਾਂ ਦਾ ਨਾਂ ਚੱਲਦਾ ਸੀ? ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਪਿੰਡ ਦੇ ਲੰਬੜਦਾਰ ਕਿੰਨੇ ਸਨ? 2 ਨੰਬਰਦਾਰ। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਦਾ ਨਾਂ ਆਬਾਦਾਨ, ਇੱਕ ਦਾ ਨਾਂ ਚੌਧਰੀ ਅਲੀ ਹੁਸੈਨ। ਹਾਂਜੀ? ਅਲੀ ਹੁਸੈਨ। ਅਲੀ ਹੁਸੈਨ। ਜੀ। ਸਹੀ ਹੋ ਗਿਆ। ਉਹ ਅੱਛਾ ਬਜ਼ੁਰਗੋ, ਜੀ। ਪਿੰਡ ਦੇ ਆਲੇ ਦੁਆਲੇ ਖੂਹ ਲੱਗੇ ਹੋਣੇ ਜ਼ਮੀਨਾਂ 'ਚ ਤੁਹਾਡੀਆਂ 'ਚ? ਨਹੀਂ ਜੀ। ਕਿਹੜਾ ਪਾਣੀ ਲੱਗਦਾ? ਬਾਰਾਨੀ ਜ਼ਮੀਨ। ਅੱਛਾ, ਪਰਾਨੀ ਜ਼ਮੀਨ ਸੀ। ਜੀ। ਸਹੀ ਹੋ ਗਿਆ। ਕੀ ਕੁਛ ਉਗਦਾ ਹੁੰਦਾ ਸੀ ਉੱਥੇ?
वो तो मकई चने और गंदम हरा मीरा सही ये है। मुख्तलिफ फसलां। ਅੱਛਾ ਮੁxtਲਿਫ ਫਸਲ। हाँ ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ जी ਉਦੋਂ ਕੀ ਕੁਝ ਹੋਇਆ ਤੁਹਾਡੇ ਪਿੰਡ ਵਾਲਿਆਂ ਨਾਲ? ਪਿੰਡ ਵਾਲੇ ਨਾਲ ਇਹ ਹੋਇਆ ਜੀ, ਇੱਕ ਦਿਨ ਰਾਤ ਦਾ ਟਾਈਮ ਸੀ ਹਾਂਜੀ ਤੇ ਦੁਆਲੇ ਨਾ ਇੱਕ ਸਾਈਡ ਤੇ ਨਾ ਅੱਗ ਦੇ ਮੁਖਤਲਿਫ ਜਗ੍ਹਾ ਤੇ ਨਾ ਅੱਗ ਦੀ ਰੋਸ਼ਨੀ ਸੀ ਅੱਛਾ ਤੇ ਪਿੰਡ ਵਾਲੇ ਸਾਰੇ ਇਕੱਠੇ ਹੋ ਗਏ, ਮਤਲਬ ਜਿਹੜੀਆਂ ਬੀਬੀਆਂ ਸਨ ਉਹ ਕੋਠਿਆਂ ਦੇ ਉੱਤੇ ਚੜ੍ਹ ਗਈਆਂ ਕੋਠਿਆਂ ਉੱਤੇ। ਇੱਟ ਵੱਟਾ ਲੈ ਕੇ, ਅੱਛਾ ਤੇ ਉਹਨਾਂ ਨੇ ਕਿਹਾ ਕਿ ਇਹ ਸਿੱਖਾਂ ਦਾ ਹਮਲਾ ਹੋ ਗਿਆ। ਹੂੰ ਉਹ ਇੱਕ ਆਦਮੀ ਸੀ, ਉਹ ਛੜਾ ਮਿਸਟੰਡਾ ਹੀ ਸੀ, ਹੂੰ ਉਹਨੇ ਇੱਕ ਸ਼ੁਗਲ ਕੀਤਾ ਸੀ। ਅੱਛਾ ਉਹ ਸਾਰਾ ਪਿੰਡ ਜਿਹੜੇ ਗਿਆ ਉਧਰ ਹੂੰ ਤੇ ਉਹ ਹਰਨਾ ਦੌੜ ਗਿਆ। ਅੱਛਾ ਦੌੜ ਗਿਆ। ਹਾਂ ਜੀ, ਉਜਾੜਾ ਪੈ ਗਿਆ। ਹੂੰ ਤੇ ਮੇਰੇ ਜਿਹੜੇ ਤਾਇਆ ਔਰ ਮੇਰੇ ਤਾਇਆਜ਼ਾਦ ਭਾਈ ਸੀ, ਅੱਛਾ ਉਹਨਾਂ ਨੇ ਟੁੰਮਾ ਲੈ ਕੇ ਨਾ, ਹੂੰ ਜਿੱਥੇ ਸਾਡਾ ਜੰਗਲ ਦੇ ਵਿੱਚ ਬੱਕਰੀਆਂ ਦਾ ਵਾੜਾ ਸੀ, ਬੱਕਰੀਆਂ ਅੱਛਾ। ਵੀ ਰੱਖਦੇ ਸਨ, ਬਹੁਤ ਜੰਗਲ, ਉੱਥੇ ਨੇ ਟੁੰਮਾਂ ਨੂੰ ਦੱਬਦੇ ਸਨ। ਹੂੰ ਉਹ ਟੁੰਮਾਂ ਹੁੰਦੀਆਂ ਸੀ ਆਪਣਾ ਉਸ ਵਕਤ ਚਾਂਦੀ ਦੀ, ਅੱਛਾ ਉਹ ਕੈਂਠੇ ਵਗੈਰਾ ਉਹ ਜਿਹੜਾ ਹੁੰਦਾ ਸੀ ਨਾ ਗਲ 'ਚ ਹਾਂਜੀ। ਉਹ ਉਹਨਾਂ ਵਰਤਣਾ 'ਚ ਨਹੀਂ ਸੀ ਆਉਂਦਾ। ਅੱਛਾ ਫਿਰ ਉਹਨਾਂ ਨੇ ਉੱਥੋਂ ਪੁੱਟ ਲਿਆ। ਅਸੀਂ ਉੱਥੋਂ ਨਾ ਅੱਗੇ ਜੰਗਲ 'ਚ ਨਾ ਪਹਾੜ 'ਚ, ਅੱਛਾ ਉੱਥੇ ਅਸੀਂ ਚਲੇ ਗਏ ਰਾਤ। ਅਸੀਂ ਮੇਰੇ ਦਾਦਾ ਸੀ, ਅੱਛਾ ਸ਼ਰੀਕੇ 'ਚੋਂ ਦਾਦਾ ਸੀ ਮੇਰਾ, ਹਾਂਜੀ ਉਹਨਾਂ ਦੇ ਅਸੀਂ ਨਾ ਡੇਰੇ ਤੇ ਵਾੜੇ 'ਚ ਰਾਤ ਅਸੀਂ ਕੱਟੀ ਰਾਤ ਕੱਟੀ ਜੀ। ਪੂਰੇ ਪਿੰਡ ਨੇ? ਪੂਰੇ ਪਿੰਡ ਨੇ ਜੀ, ਸਿਰਫ ਸਾਡੇ ਖਾਨਦਾਨ ਨੇ, ਅੱਛਾ ਬਾਕੀ ਲੋਕ? ਬਾਕੀ ਲੋਕ ਮੁਖਤਲਿਫ ਜਗ੍ਹਾ ਤੇ ਆਪਣਾ ਨਾ ਅੱਛਾ ਨਿਕਲ ਗਏ। ਨਿਕਲ ਗਏ। ਹੂੰ ਫਿਰ ਅਸੀਂ ਉੱਥੋਂ ਟੁਰਦੇ ਟੁਰਦੇ ਨਾ, ਕੋਈ ਉੱਥੋਂ 5 ਕੋਹ ਦਾ ਫਾਸਲਾ ਸੀ ਅੱਛਾ ਤੇ ਇੱਕ ਪਿੰਡ ਸੀ, ਉੱਥੇ ਮੇਰੇ ਭਾਈ ਵਿਆਹੇ ਸਨ, ਅੱਛਾ ਉੱਥੇ ਚਲੇ ਗਏ ਸੀ। ਮਾਜਰਾ, ਰਾਇਲ ਕਾ ਮਾਜਰਾ, ਰਾਇਲ ਕਾ ਮਾਜਰਾ। ਹਾਂ ਅੱਛਾ ਉੱਥੇ ਚਲੇ ਗਏ। ਉੱਥੇ ਅਸੀਂ ਕੋਈ 10-12 ਦਿਨ ਰਹੇ, ਹੂੰ ਬਲਕਿ 15 ਦਿਨ ਰਹੇ ਹੋਵਾਂਗੇ। ਜਦੋਂ ਮੈਨੂੰ ਪਿੰਡੋਂ ਅੰਦਾਜ਼ਾ ਨਹੀਂ ਕਿ ਮੈਂ ਬੱਚਾ ਹੀ ਸੀ। ਅੱਛਾ ਜਦੋਂ ਪਿੰਡੋਂ ਨਿਕਲੇ ਸੀ ਹਾਂ, ਆਪਣਾ ਸਿਰਫ ਟੂਮਾ ਹੀ ਲੈ ਕੇ ਨਿਕਲਿਆ, ਬਾਕੀ ਸਮਾਨ ਵੀ? ਬਾਕੀ ਸਮਾਨ ਕਿਹੜਾ ਚੁੱਕਣਾ ਸੀ, ਕੋਈ ਜਿਹੜੇ ਗਲ ਦੇ ਕੱਪੜੇ ਸੀ ਉਹ ਹੀ, ਅੱਛਾ ਗੱਡੇ ਛੱਡੇ ਆਪਣੇ ਜੋਏ? ਮੈਨੂੰ ਕੋਈ ਗੱਡਾ ਛੱਡਾ ਨਹੀਂ। ਪੈਦਲ ਹੀ? ਪੈਦਲ। ਅੱਛਾ ਅਸੀਂ ਉੱਥੇ ਚਲੇ ਗਏ। ਉੱਥੇ ਜਿਸ ਵਕਤ 10-15 ਦਿਨ ਰਹੇ, ਕਹਿਣ ਲੱਗੇ ਕਿ ਅਮਨ ਹੋ ਗਿਆ ਜੀ, ਚਲੋ ਪਿੱਛੇ। ਅੱਛਾ ਮੇਰੇ 2 ਭਾਈ ਸਨ, ਉਹਨਾਂ ਨੂੰ ਲੱਡੂ ਪੰਜੀਰੀ ਬਣਾ ਕੇ ਦਿੱਤੀ ਤੇ ਉਹਨਾਂ ਤੁੰਬਾਂ ਵੀ ਉਹਨਾਂ ਦੇ ਕੋਲ ਸਨ, ਉਹਨਾਂ ਗੱਠੜੀਆਂ ਚੁੱਕੀਆਂ ਸਨ, ਅੱਗੇ ਅੱਗੇ ਜਾ ਰਹੇ ਸੀ, ਮੈਂ ਵੀ ਉਹਨਾਂ ਦੇ ਨਾਲ ਪਿੱਛੇ ਪਿੱਛੇ ਜਾ ਰਿਹਾ। ਅੱਛਾ ਅੱਗੋਂ ਹਮਲਾ ਹੋ ਗਿਆ ਤੁਹਾਡੇ ਉੱਤੇ? ਸਿੱਖਾਂ। ਹੂੰ ਉਹਦੇ ਜੰਗਲ ਦੇ ਵਿੱਚ ਗੁਫਾ ਸੀ, ਗੁਫਾ। ਅੱਛਾ ਅਸੀਂ ਤਾਂ ਉਧਰ ਜਾ ਵੜਿਆ, ਅਸੀਂ ਸਾਹਮਣੇ ਦੇਖਦੇ ਰਹੇ ਹੂੰ ਪਹਾੜ। ਲੋਕਾਂ ਦੇ ਮਗਰ ਨਾਲ ਸਿੱਖ ਜਿਹੜੇ ਗੱਠੜੀਆਂ ਵਾਲੇ ਹੁੰਦੇ ਸੀ, ਉਹਨਾਂ ਨੂੰ ਮਗਰ ਜ਼ਿਆਦਾ ਚੜ੍ਹਦੇ ਸੀ, ਅੱਛਾ ਮਾਰਦੇ ਸੀ। ਬਸ ਜੀ ਉੱਥੋਂ ਫਿਰ ਚੱਲਦੇ ਅਸੀਂ ਕਰਾਲੀ ਤੱਕ ਪਹੁੰਚਾ ਗਏ ਕਰਾਲੀ? ਜੀ। ਤੁਹਾਡੇ ਵਾਲਦ ਸਾਹਿਬ ਵੀ ਨਾਲ ਸੀ? ਨਹੀਂ, ਹੂੰ ਉਹ ਆਪਣਾ ਉੱਥੇ ਹੀ ਸਨ, ਕਸੌਲੀ ਸ਼ਹਿਰ ਸੀ, ਅੱਛਾ ਸ਼ਿਮਲੇ ਦੇ ਸਾਈਡ ਤੇ। ਅੱਛਾ ਉਦੋਂ ਵੀ ਉਹਦੇ ਨਾਲ ਹੀ ਗਾਰਡ ਸਨ? ਜੀ ਨਹੀਂ, ਅੰਗਰੇਜ਼ ਉਹ ਜਿਹੜਾ ਸੀ ਫੌਤ ਹੋ ਗਿਆ ਸੀ, ਅੱਛਾ ਫੌਤ ਹੋ ਗਿਆ ਸੀ। ਉਹਨਾਂ ਨੂੰ ਮਿਲਦੀ ਸੀ ਆਪਣਾ ਵਜ਼ੀਫਾ ਮਿਲਦਾ ਸੀ। ਅੱਛਾ ਬੇਗਮ ਨੂੰ, ਉਹਦੇ 2 ਬੱਚੇ ਸਨ, ਅੱਛਾ ਤੇ ਮੇਰੇ ਵਾਲੇ ਸਾਹਿਬ ਤੇ ਮੇਰੇ ਬੜੇ ਭਾਈ ਜਿਹੜੇ ਸਨ ਉਹ ਦੋਵੇਂ ਉੱਥੇ ਸਨ। ਅੱਛਾ ਅੱਛਾ ਤੇ ਦੂਸਰਾ ਭਾਈ ਇੱਕ ਉਹਨਾਂ ਤੋਂ ਛੋਟਾ ਜਿਹੜਾ ਸੀ ਮੇਰਾ ਭਾਈ, ਹਾਂਜੀ ਉਹ ਇਲਾਹਾਬਾਦ ਇੱਕ ਸ਼ਹਿਰ ਹੈਗਾ, ਇਲਾਹਾਬਾਦ। ਉੱਥੇ ਮੇਰੇ ਚਾਚਾ ਦੀ ਬੇਕਰੀ ਸੀ, ਤੇ ਉੱਥੇ ਰਹਿੰਦੇ ਸੀ। ਅੱਛਾ ਉਹ ਮੇਰੇ ਚਾਚੇ ਜਿਹੜੇ ਸਨ, ਉਹ ਆਪਣੇ ਬਾਲ ਬੱਚੇ ਨੂੰ, ਉਹਨਾਂ ਨੂੰ ਕੋਈ ਖਬਰ ਸੀ ਤੇ ਉਹ ਆਪਣੇ ਲੈ ਗਏ, ਲੇਕਿਨ ਮੇਰਾ ਜਿਹੜਾ ਦਾਦਾ ਸੀ ਨਾ, ਹਾਂਜੀ ਉਹਨੇ ਕਿਹਾ ਕਿ ਮੈਂ ਨਹੀਂ ਜਾਣਾ, ਹੂੰ ਮੈਂ ਆਪਣੇ ਖਾਨਦਾਨ ਦੇ ਨਾਲ ਰਹਿਣਾ। ਅੱਛਾ ਅਸੀਂ ਕਰਾਲੀ ਕੈਂਪ ਆ ਗਏ ਜੀ। ਹੂੰ ਹਾਂ, ਸਾਡੇ ਕਰੀਬ ਜੀ ਇੱਕ ਪਿੰਡ ਸੀ ਖਟਾਣਾ, ਹੂੰ ਉੱਥੇ ਰਾਤੋਂ ਰਾਤ ਨਾ ਮਸਜਿਦ ਬਣੀ ਸੀ। ਅੱਛਾ ਰਾਤੋਂ ਰਾਤ ਮਸਜਿਦ ਬਣੀ? ਰਾਤੋਂ ਰਾਤ ਜਿਨ੍ਹਾਂ ਨੇ ਮਸਜਿਦ ਬਣਾਈ ਸੀ, ਔਰ ਖੂਹ ਦਾ ਜਿਹੜਾ ਪਾੜ ਸੀ ਨਾ, ਹਾਂਜੀ ਉਹ ਪੁੱਟਿਆ ਰਹਿ ਗਿਆ ਸੀ, ਤੇ ਕਿਸੇ ਮਾਈ ਨੇ ਨਾ ਚੱਕੀ ਝੋਲ ਲਈ ਸੀ। ਅੱਛਾ ਤੇ ਸਾਡੇ ਸਾਰੇ ਇਲਾਕੇ ਦੇ ਜਿਹੜੇ ਜਵਾਨ ਆਦਮੀ ਸੀ ਨਾ, ਉੱਥੇ ਫਿਰ ਲੜਾਈ ਹੋਈ ਹੈ। ਸਾਡੇ ਬਹੁਤ ਆਦਮੀ ਉੱਥੇ ਸ਼ਹੀਦ ਹੋਏ ਨੇ ਉਸ ਪਿੰਡ ਦੇ ਵਿੱਚ? ਉਸ ਪਿੰਡ 'ਚ। ਉਹ ਲੜਾਈ ਕਿਸ ਚੀਜ਼ ਦੀ ਸੀ? ਉਹ ਲੜਾਈ ਹੈ ਉਹ ਸੀ ਕਿ ਉਹ ਹਿੰਦੂ ਮੁਸਲਮਾਨ ਦੀ, ਅੱਛਾ ਤੇ 47 ਵੇਲੇ? 47। ਅੱਛਾ ਮਸਜਿਦ ਜਿਹੜੀ ਸੀ 47 ਤੋਂ ਪਹਿਲੇ ਬਣ ਚੁੱਕੀ ਸੀ? ਜੀ ਆ, ਥੋੜੇ ਦਿਨ ਹੀ ਅੱਗੇ ਪਹਿਲੇ ਬਣੀ ਸੀ। ਉੱਥੇ ਮੇਰਾ ਇੱਕ ਮਾਮੂ ਸੀ ਛੋਟਾ,
ਹੂੰ ਉਹ ਵੀ ਉੱਥੇ ਸ਼ਹੀਦ ਹੋਇਆ। ਉਸ ਜਗ੍ਹਾ ਤੇ ਪਿੰਡ ਦੇ ਵਿੱਚ। ਹਾਂ ਉਹ- ਹੂੰ। ਕਿਉਂਕਿ ਦਿਨ ਨੂੰ ਇਹਨਾਂ ਨੇ ਫਤਹ ਪਾਈ ਹੈ। ਹਿੰਦੂ ਸਿੱਖ ਜਿਹੜੇ ਸਨ ਭੱਜ ਦੌੜ ਜਾਂਦੇ ਸੀ। ਹਿੰਦੂ ਤਾਂ ਲੜਦੇ ਹੀ ਨਹੀਂ, ਸਿੱਖੇ ਸਨ ਸਿੱਖ ਹੀ ਜਿਹੜਾ ਲੜਦੇ ਸੀ। ਚੂੜੇ 'ਚ ਮਾਰ ਸਨ। ਤੇ ਉਹਨਾਂ ਨੇ ਫਿਰ ਰਾਤੋਂ ਰਾਤ ਨਾ ਉਹਨਾਂ ਨੇ ਬੰਦੋਬਸਤ ਕੀਤਾ ਤੇ ਫਿਰ ਉਹਨਾਂ ਦੇ ਨਾਲ ਫੌਜ ਵੀ ਸੀ। ਸੁਬਾਹ ਨੂੰ ਉਹਨਾਂ ਨੇ ਹਮਲਾ ਕਰ ਦਿੱਤਾ। ਅੱਛਾ ਉੱਥੇ ਸਾਡੀ ਬਹੁਤ ਜਾਨੀ ਨੁਕਸਾਨ ਹੋਇਆ ਅੱਛਾ ਵਾਹਵਾ ਸ਼ਹੀਦ ਹੋਏ ਤੁਹਾਡੇ ਜੀ। ਖਾਨਦਾਨ। ਅਸੀਂ ਉੱਥੇ ਚਲਦੇ ਚਲਦੇ ਜੀ ਅਖੀਰ ਇੱਕ ਕਰਾਲੀ ਕੈਂਪ ਲੱਗਾ ਸੀ। ਹੂੰ 2 ਮਹੀਨੇ ਤੱਕ ਕਰਾਲੀ ਕੈਂਪ ਰਿਹਾ। ਉੱਥੇ ਕੀ ਲੱਭਦਾ ਸੀ ਖਾਣ ਨੂੰ? ਖਾਣ ਨੂੰ ਕੁਝ ਵੀ ਨਹੀਂ ਸੀ ਲੱਭਦਾ, ਭੁੱਖੇ ਮਰ ਗਏ। ਓਏ ਹੋਏ। ਨਾ ਕੋਈ ਉਹ ਕਾਗਜ਼ਾਂ ਵਿੱਚ ਹੀ ਕੈਂਪ ਨਹੀਂ ਸੀਗਾ ਹੂੰ ਜੀ। ਉਹ ਕੈਂਪ ਜਿਹੜਾ ਕਾਗਜ਼ਾਂ ਵਿੱਚ ਹੀ ਨਹੀਂ ਸੀ ਆਇਆ। ਅੱਛਾ ਕਾਗਜ਼ਾਂ ਵਿੱਚ ਹੀ ਨਹੀਂ ਸੀ ਹੈ। ਹਾਂ ਉਹ ਉਹਨਾਂ ਦੇ ਰਾਸ਼ਨ ਮਿਲਦਾ ਸੀ ਇੱਥੇ ਤੇ ਮੁੱਲ ਲੈ ਕੇ ਨਾ। ਹਾਂਜੀ ਜਿਹੜੀ ਬੁਗਾਟ ਨਹੀਂ ਪਿਆਜੀ ਜਿਹਨੂੰ ਕਹਿੰਦੇ, ਹਾਂਜੀ ਉਹ ਉੱਥੋਂ ਤੱਕ ਖਾਂਦੇ ਰਹੇ ਨੇ। ਇੱਕ ਤਲਾਬ ਸੀ, ਉਹਦੇ ਤੋਂ ਪਾਣੀ ਇੱਕ ਪਾਸੇ ਹੱਥ ਪਾਣੀ ਕਰਦੇ ਸੀ ਲੋਕ, ਨਹਾਉਂਦੇ ਸਨ ਤੇ ਇੱਕ ਪਾਸੇ ਪਾਣੀ ਪੀਂਦੇ ਸੀ। ਅੱਛਾ ਬਹੁਤ ਬੁਰਾ ਹਾਲ ਸੀ। ਇੱਕ ਦਿਨ ਇੱਕ ਅੰਗਰੇਜ਼ ਉਹ ਸੀ ਕੋਈ, ਤੇ ਉਹ ਨਾਲ ਸੜਕ ਸੀ ਨਾ, ਹਾਂਜੀ ਉਹ ਸੜਕ ਤੋਂ ਗੁਜ਼ਰ ਰਿਹਾ ਸੀ। ਹਾਂਜੀ ਤੇ ਉਹਨੇ ਜਿਸ ਵੇਲੇ ਦੇਖਿਆ ਆਪਣਾ ਕਾਗਜ਼, ਉਹਨੇ ਦੇਖਿਆ ਕਿ ਇਹ ਤੇ ਕੈਂਪ ਕਾਗਜ਼ਾਂ ਵਿੱਚ ਹੀ ਨਹੀਂ ਹੈ। ਅੱਛਾ ਉਹਨੇ ਫਿਰ ਪਿੱਛੇ ਜਾ ਕੇ ਨਾ ਹਾਂਜੀ ਫਿਰ ਰਾਸ਼ਨ ਵੀ ਆਇਆ ਅੱਛਾ ਔਰ ਦੂਸਰੇ ਦਿਨ ਰੇਲ ਲੱਗ ਗਈ। ਰੇਲ ਲੱਗ ਗਈ ਉੱਥੇ। ਹਾਂ ਗੱਡੀ, ਅੱਛਾ ਰੇਲ ਗੱਡੀ ਆ ਗਈ ਸੁਬਾਹ ਦੇ ਵਕਤ। ਹੂੰ ਜਿਹੜੇ ਕੋਈ ਤਾਕਤਵਰ ਸਨ ਤਾਂ ਉਹ ਚੜ੍ਹ ਚੁੜ ਗਏ ਅੱਛਾ ਤੇ ਜਿਹੜੇ ਕੋਈ ਮਾੜੇ ਸਨ ਰਹਿ ਗਏ। ਫਿਰ ਗੱਡੀ ਕੋਈ ਤਕਰੀਬਨ 4 ਵਜੇ ਅਸਰ ਦੇ ਟਾਈਮ ਨਾਲ ਫਿਰ ਗੱਡੀ ਦੂਸਰੀ ਆਈ। ਤੁਸੀਂ ਪਹਿਲੀ 'ਚ ਨਹੀਂ ਬੈਠੇ? ਨਹੀਂ ਪਹਿਲੀ 'ਚ ਨਹੀਂ, ਅੱਛਾ ਦੂਸਰੀ 'ਚ ਅਸੀਂ ਬੈਠਣ ਲੱਗੇ ਹਾਂ ਤੇ ਇੱਕ ਬੰਦਾ ਸੀ, ਉਹ ਕਹਿੰਦਾ ਮੈਨੂੰ ਚੜਾਓ, ਮੈਂ ਬੱਚੇ ਛੋਟੇ ਛੋਟੇ ਨੇ ਤੁਹਾਡੇ ਬਿਮਾਰ ਨੇ ਅੱਛਾ ਤੇ ਮੈਂ ਇਹਨਾਂ ਨੂੰ ਫੜਨਾ। ਉਹਨੇ ਅੰਦਰ ਜਾ ਕੇ ਨਾ ਬਾਰੀ ਬੰਦ ਕਰ ਲਈ। ਉਹਨੇ? ਹਾਂ ਅੱਛਾ ਇਹਨੇ ਵਿੱਚ 2 ਫੌਜੀ ਆ ਗਏ। ਹੂੰ ਉਹਨਾਂ ਨੂੰ ਪੁੱਛਿਆ ਤੁਸੀਂ ਨਹੀਂ ਚੜ੍ਹਦੇ? ਉਹਨਾਂ ਕਿਹਾ ਇਹ ਗੱਲ ਹੈ। ਉਹਨਾਂ ਨੇ ਫਿਰ ਉਹ ਬੱਟ ਮਾਰ ਕੇ ਨਾ ਰਾਈਫਲਾਂ ਦੇ ਉਹਨਾਂ ਨੇ ਉਹ ਖਿਲਾਇਆ ਤੇ ਸਾਨੂੰ ਚੁੱਕ ਚੁੱਕ ਕੇ ਨਾ ਵਿੱਚ ਸੁੱਟਿਆ। ਅੱਛਾ ਸਾਨੂੰ ਉਸ ਗੱਡੀ ਨੇ ਨਾ ਵਾਗੇ ਲਿਆਂਦਾ। ਵਾਗੇ ਲੈਣ ਦਾ? ਹਾਂ ਵਾਵਾ ਫੁੱਲ ਗੱਡੀ ਭਰੀ ਸੀ ਉਹ? ਜੀ ਹਾਂ ਬਈ। ਅੱਛਾ ਜਿਹੜੀ ਪਹਿਲੀ ਗੱਡੀ ਸੀ ਨਾ, ਹਾਂਜੀ ਉਹ ਅੱਗੇ ਉਹਨਾਂ ਨੇ ਇੱਕ ਰੇਲ ਦਾ ਇੰਜਣ ਖਿਲਾਰ ਕੇ ਨਾ ਸਿੱਖਾਂ ਨੇ ਹਾਂਜੀ ਤੇ ਰੋਕੀ ਸੀ। ਸੁਬਾਹ ਤੋਂ ਲੈ ਕੇ ਸ਼ਾਮ ਤੱਕ ਰੁਕੀ ਰਹੀ ਕਿ ਦੁਆਲੇ ਮਕਈਆਂ ਦੇ ਵਿੱਚ ਨਾ ਉਹ ਬੈਠੇ ਸਨ ਤੇ ਜਿਹੜਾ ਬੰਦਾ ਨਿਕਲੇ। ਉਹ ਸਾਡੇ ਵਾਲੀ ਜਿਹੜੀ ਗੱਡੀ ਆਈ ਉਹਦੇ ਵਿੱਚ ਉਹਨਾਂ ਕੋਲ ਹਥਿਆਰ ਸਨ, ਉਹਨਾਂ ਉੱਤੇ ਸਟੈਂਡ ਲਾਈਆਂ ਸਨ। ਅੱਛਾ ਫੌਜੀ ਨਾਲ ਸਨ ਉਹ ਤੁਹਾਡੇ? ਫੌਜੀ ਨਾਲ ਸਨ। ਉਹਨਾਂ ਨੇ ਫਿਰ ਆ ਕੇ ਉੱਥੇ ਸ਼ੈਲਿੰਗ ਕੀਤੀ। ਸ਼ੈਲਿੰਗ ਕਰਨ ਤੋਂ ਬਾਅਦ ਉਹ ਪਾਕਿਸਤਾਨ? ਰੇਲ ਤੋਂ ਹਟਾਇਆ ਉਹਨੂੰ, ਇੰਜਣ ਨੂੰ। ਹੂੰ ਉਹ ਤੋਂ ਹਟਾ ਕੇ ਤੇ ਫਿਰ ਉਹਨਾਂ ਨੇ ਦੋਵੇਂ ਗੱਡੀਆਂ ਨੇ ਸਾਡੀਆਂ ਵਾਘੇ ਆ ਗਈਆਂ। ਹਾਂਜੀ ਵਾਘੇ ਅਸੀਂ ਮੇਰੇ ਸਾਲ ਕੇ 1-2 ਦਿਨ ਰਹੇ। ਅੱਛਾ ਉਹ ਤੋਂ ਫਿਰ ਵਾਗੇ ਜਦੋਂ ਤੁਸੀਂ ਆਏ ਉਸ ਜੀ। ਰੇਲ ਗੱਡੀ 'ਚ ਤੁਹਾਡੇ ਵਾਲਦ ਸਾਹਿਬ ਜਾਂ ਭਾਈ ਆ ਗਏ ਸਨ ਤੁਹਾਡੇ ਨਹੀਂ। ਨਾਲ? ਉੱਥੇ ਹੀ ਸਨ? ਉੱਥੇ ਅੱਛਾ ਤੁਸੀਂ ਇੱਥੇ ਪਾਕਿਸਤਾਨ ਆ ਗਏ ਤੇ ਉਹ ਇੰਡੀਆ ਹੀ ਸਨ? ਅਸੀਂ ਪਾਕਿਸਤਾਨ ਆ ਗਏ। ਉਹ ਜਿਹੜੇ ਸਨ ਨਾ ਮੇਰੇ ਭਾਈ ਵੱਡਾ ਹਾਂਜੀ ਇਲਾਹਾਬਾਦ ਵਾਲਾ, ਅੱਛਾ ਤੇ ਉਹਨਾਂ ਦੇ ਨਾਲ ਮੇਰਾ ਭੈਣ ਹੋਈ ਵੀ ਸੀ, ਮੇਰੇ ਚਾਚੇ ਤਾਏ ਸਾਰੇ ਸਨ। ਅੱਛਾ ਉਹ ਉੱਥੋਂ ਨਾ ਉਹਨਾਂ ਨੂੰ ਲੋਕਾਂ ਨੇ ਦੱਸਿਆ ਕਿ ਤੁਸੀਂ ਨਾ ਇੱਧਰ ਪੰਜਾਬ ਵੱਲ ਨਾ ਜਾਓ, ਇੱਧਰ ਘੱਟ ਵੱਢੇ ਹੂੰ ਤੇ ਤੁਸੀਂ ਨਾ ਬੰਬਈ ਨੂੰ ਚਲੇ ਜਾਓ। ਅੱਛਾ ਉਹ ਬੰਬਈ ਚਲੇ ਗਏ ਰੇਲ ਵਿੱਚ ਬੈਠ ਕੇ। ਹੂੰ ਬੰਬਈ ਤੋਂ ਬੈਰੀ ਜਹਾਜ਼ ਉੱਥੇ ਹੋਟਲ ਵਿੱਚ ਰੈਸਟ ਕੀਤੀ ਉਹਨਾਂ ਨੇ ਹੂੰ 10 ਦਿਨ ਤੇ ਉਸ ਤੋਂ ਬਾਅਦ ਉਹ ਆਪਣਾ ਨਾ ਬੈਰੀ ਜਹਾਜ਼ ਵਿੱਚ ਕਰਾਚੀ ਆ ਗਏ। ਕਰਾਚੀ ਆ ਗਏ? ਜੀ ਹਾਂ ਕਰਾਚੀ ਤੋਂ ਪੰਜਾਬ ਆ ਗਏ। ਹੂੰ ਪੰਜਾਬ ਆਏ ਤੇ ਉਹ ਫਿਰ ਸਾਨੂੰ ਢੂੰਡਦੇ ਫਿਰ ਰਹੇ ਸੀ। ਅੱਛਾ ਅਸੀਂ ਵਾਘੇ ਤੋਂ ਟੁਰ ਕੇ ਜਿਹੜੇ ਆਏ ਨਾ, ਹੂੰ ਹੁਣ ਮੈਂ ਤੁਹਾਨੂੰ ਜਗ੍ਹਾ ਦੱਸ ਦਿੰਦਾ। ਹੂੰ ਸ਼ਾਲਾਮਾਰ ਬਾਗ ਦੇ ਨਾਲ ਪਾਕਿਸਤਾਨ ਮਿੰਟ ਲਾਹੌਰ, ਅੱਛਾ ਉਹਦੇ ਅਗਲੇ ਕੋਨੇ ਦੇ ਉੱਤੇ ਮੇਰਾ ਬਣੋਈ ਸਾਨੂੰ ਨਾ ਢੂੰਡ ਰਿਹਾ ਸੀ। ਅੱਛਾ ਢੂੰਡ ਰਿਹਾ ਸੀ? ਹਾਂ ਹੂੰ ਉੱਥੇ ਸਾਨੂੰ ਮਿਲ ਪਿਆ। ਅੱਛਾ ਉੱਥੋਂ ਫਿਰ ਉੱਥੇ ਸਾਡੀਆਂ 2-3 ਬੇਕਰੀਆਂ ਸਨ। ਅੱਛਾ ਪਹਿਲਾਂ- ਬੇਕਰੀਆਂ ਇੱਥੇ ਵੀ ਸਨ ਪਾਕਿਸਤਾਨ 'ਚ? ਹਾਂ ਲਾਹੌਰ 'ਚ? ਲਾਹੌਰ ਵਿੱਚ। ਅੱਛਾ ਉਹ ਜਿਹੜੇ ਉਧਰੋਂ ਲੋਕ ਆਉਂਦੇ ਸੀ ਸਾਡੇ, ਉਹਨਾਂ ਨੂੰ ਉਹ ਦਾਲ ਰੋਟੀ ਜ਼ਰੂਰ ਦਿੰਦੇ ਸਨ। ਹੂੰ ਉਹਨਾਂ ਨੇ ਬੜਾ ਤਾਉਨ ਕੀਤਾ। ਅੱਛਾ ਉੱਥੇ ਫਿਰ ਸਾਨੂੰ ਹੋਰ ਬੰਦੇ ਮਿਲ ਪਏ। ਹੂੰ ਉਹ ਮੇਰਾ ਬਣੋਈ ਵੀ ਮਿਲ ਪਿਆ। ਉਹਨਾਂ ਨੇ ਕਿਹਾ ਜੀ ਅਸੀਂ ਉਦੋਂ ਵਾਲੀ ਹਾਂ, ਉਦੋਂ ਵਾਲੀ ਜਾਣਾ? ਉਦੋਂ ਵਾਲੀ ਬੈਠੇ ਹਾਂ। ਅੱਛਾ ਮੈਂ ਫਿਰ ਟਰੱਕਾਂ 'ਚ ਤੇ ਅੱਗੇ ਟਾਂਗਿਆਂ 'ਚ ਤੇ
ਖੱਜਲ ਖੁਜਲ ਹੋ ਕੇ ਫਿਰ ਇੱਥੋਂ ਇੱਥੇ ਆ ਗਏ ਉਦੋਂ ਵਾਲੀ ਆ ਤੇ ਗਏ। ਤੁਹਾਡੇ ਵਾਲਦ ਸਾਹਿਬ ਫਿਰ ਕਿੰਨੀ ਦੇਰ ਬਾਅਦ ਆਏ? ਮੇਰੇ ਵਾਲਦ ਸਾਹਿਬ ਜਿਸ ਵਕਤ ਅਸੀਂ ਇੱਥੇ ਪਹੁੰਚ ਗਏ ਨਾ, ਹਾਂਜੀ। ਮੇਰੇ ਵਾਲਦ ਸਾਹਿਬ ਨੂੰ ਉਹਨਾਂ ਨੇ ਸ਼ਿਮਲੇ ਤੋਂ ਜਾ ਕੇ ਨਾ ਉਸ ਬੇਗਮ ਨੇ ਅੱਛਾ, ਹਵਾਈ ਜਹਾਜ਼ ਵਿੱਚ ਬਿਠਾਇਆ। ਉਸ ਅੰਗਰੇਜ਼ਨ ਨੇ? ਹਾਂ, ਹੂੰ। ਉਹਨੇ ਲਾਹੌਰ ਪਹੁੰਚਾ ਦਿੱਤਾ ਅੱਛਾ। ਮੇਰੇ ਭਾਈ ਨੂੰ, ਵੱਡੇ ਨੂੰ ਤੇ ਉਹਨਾਂ ਨੂੰ। ਹੂੰ। ਜੋ ਫਿਰ ਉੱਥੋਂ ਆਏ? ਜੀ ਉਹ ਫਿਰ ਉੱਥੋਂ ਪਿੰਡ ਆ ਗਏ ਆਏ? ਲਾਹੌਰ। ਲਾਹੌਰ ਜਿਹੜੇ ਆਏ, ਲਾਹੌਰ 'ਚ ਬਹੁਤ ਦੁਨੀਆ ਸਾਡੀ ਹੈ ਸੀ, ਹੂੰ। ਗੁੱਜਰ ਕੌਮ। ਸਹੀ ਸਹੀ। ਉਹ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕੁੱਦੂ ਵਾਲੀ ਨੇ, ਹੂੰ। ਤੇ ਫਿਰ ਉਦੋਂ ਵਾਲੀ ਆ ਗਏ। ਸਹੀ ਹੋ ਗਿਆ। ਇੱਥੇ ਆ ਕੇ ਆਪਣੀਆਂ ਜ਼ਮੀਨਾਂ ਪੈ ਗਈਆਂ ਪਿਛਲੀਆਂ? ਜੀ ਸਾਨੂੰ ਨਾ ਜੀਆਂ ਭਰਤੀ ਨਾਲ ਜ਼ਮੀਨ ਅਲਾਟ ਹੋਈ, ਜੇ ਤੇ ਥੋੜੇ ਜੀ ਨੇ ਥੋੜੀ, ਹਾਂਜੀ। ਜਿਹੜੇ ਜ਼ਿਆਦਾ ਨੇ ਉਹਨੂੰ ਜ਼ਿਆਦਾ ਕੱਚੀ ਅਲਾਟ ਸਾਨੂੰ ਜ਼ਮੀਨ ਹੋਈ। ਅੱਛਾ ਅੱਛਾ ਅੱਛਾ। ਔਰ ਇੱਥੇ ਮੈਂਬਰ ਸਨ ਜੀ ਬਣੇ, ਹੂੰ। ਮੈਂਬਰ। ਅੱਛਾ। ਮੇਰਾ ਚਾਚਾ ਜਿਹੜਾ ਸੀ ਨਾ, ਉਹਦੇ ਨਾਲ ਦੋਸਤ ਬਣ ਗਏ, ਅੱਛਾ। ਮੈਂਬਰ ਇੱਕ। ਹੂੰ। ਉਹਨੇ ਕਿਹਾ ਜੀ ਮੈਂ ਤੁਹਾਨੂੰ ਜਾਓ ਫਿਰ ਕੇ ਦੇਖੋ ਕਿੱਥੇ ਜ਼ਮੀਨ ਤੁਸੀਂ ਨਾ ਹੂੰ। ਲੈਣੀ ਹੈ। ਉਹ ਫਿਰ ਪੁਰ ਕੇ ਆ ਗਏ ਤੇ ਉਹਨਾਂ ਨੇ ਕਿਹਾ, ਉਸ ਮੈਂਬਰ ਨੇ ਕਿਹਾ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਮੇਰੀ ਗੱਲ ਮੰਨੋ ਤੇ ਤੁਸੀਂ ਛੱਪੜੀ ਵਾਲੇ ਖੂਹ 'ਤੇ ਚਲ ਜਾਓ। ਛਪੜੀ ਵਾਲੇ ਖੂਹ 'ਚ? ਛੱਪੜੀ ਵਾਲੇ ਖੂਹ 'ਤੇ। ਅੱਛਾ ਸਾਡੇ ਖੂਹ ਦਾ ਨਾਂ ਛੱਪੜੀ ਵਾਲਾ ਹੈ। ਅੱਛਾ। ਉੱਥੇ ਉਹਨੇ ਕਿਹਾ ਨਿਹਾਲਾ ਸਿੰਘ ਵਾਲੀ ਤੇ ਜਗਤ ਸਿੰਘ ਵਾਲੇ ਜਿਹੜੇ ਮਾਲ ਤੇ ਹਵੇਲੀ ਹੈ ਨਾ, ਉਹ ਇਹਨਾਂ ਦੇ। ਅੱਛਾ। ਉੱਥੇ ਦੋ ਡੇਰੇ ਸਨ, ਇੱਕ ਖੱਤਰੀਆਂ ਦਾ ਸੀ, ਹੂੰ। ਉੱਥੇ ਸਾਈ ਮਜ਼ਾਰੇ ਸਨ, ਸਾਈ ਮਾਲਕ ਬਣ ਬੈਠੇ ਸੀ। ਅੱਛਾ, ਮਾਲਕ ਬਣ ਗਏ ਸੀ? ਹਾਂ, ਸਾਨੂੰ ਉਹ ਜਿਹੜੇ ਸੀ ਨਾ ਸਿੱਖ, ਉਹਦੇ ਵਾਲਾ ਅਲਾਟਮੈਂਟ ਹੋਈ। ਮੇਰਾ ਸਾਰਾ ਸ਼ਰੀਕਾ ਜਿਹੜਾ ਸੀ ਨਾ, ਉਹ ਜਿਹੜੇ ਇਲਾਹਾਬਾਦ ਤੋਂ ਬੰਬਈ ਵੱਲੋਂ ਆਏ ਸਨ ਨਾ, ਹਾਂਜੀ। ਉਹ ਵੀ ਇੱਥੇ ਆ ਗਏ ਸਨ। ਅੱਛਾ। ਉੱਥੇ ਸਾਨੂੰ ਜ਼ਮੀਨ ਮਿਲ ਗਈ। ਜ਼ਮੀਨ ਜਿਸ ਮਿਲ ਗਈ ਸਾਨੂੰ, ਤੇ ਮੈਂਬਰਾਂ ਨੇ ਸਾਨੂੰ ਬੀਜ ਦਿੱਤਾ। ਹੂੰ। 24 ਕਿੱਲੇ ਜ਼ਮੀਨ ਜਿਹੜੀ ਸੀ ਨਾ, ਅਸੀਂ ਕਣਕ ਉੱਥੇ ਗੱਡੀ। ਅੱਛਾ। ਇਸ ਲਈ ਅਸੀਂ ਕਣਕ ਗੱਡੀ, ਤੇ ਉਹ ਜਿਹੜਾ ਜਗਤ ਸਿੰਘ ਸੀ ਨਾ, ਹਾਂਜੀ। ਉਹ ਗੋਜਰੇ ਦਾ ਸੀ, ਉਹ ਨਾਨਕੀ ਵਿਰਸਾ ਤੇ ਸੀ ਇੱਥੇ ਆਇਆ। ਉਹ ਗੋਜਰੇ ਵਾਪਸ ਚਲਾ ਗਿਆ ਸੀ, ਗੋਜਰੇ ਫਿਰ ਉਹ ਮੁਸਲਮਾਨ ਹੋ ਕੇ ਉੱਥੇ ਵਾਪਸ ਆ ਗਿਆ। ਵਾਪਸ ਆ ਗਿਆ? ਵਾਪਸ ਆ ਗਿਆ। ਅੱਛਾ। ਉਹਨੇ ਕਿਹਾ ਭਾਈਓ ਤੁਸੀਂ ਵੀ ਮੁਸਲਮਾਨ ਤੇ ਮੈਂ ਵੀ ਹੋ ਗਿਆ ਮੁਸਲਮਾਨ, ਹਾਂ। ਤੇ ਜੇ ਮੈਨੂੰ ਹੁਕੂਮਤ ਨੇ ਦਿੱਤੀ ਤੇ ਮੈਂ ਲੈ ਲਾਂਗਾ, ਤੇ ਨਹੀਂ ਤਾਂ ਤੁਸੀਂ ਫਿਰ ਮੌਜਾਂ ਕਰੋ। ਅੱਛਾ। ਤੇ ਇਹਨਾਂ ਨੇ ਕਿਹਾ ਜੀ ਤੁਸੀਂ ਨਾ ਜ਼ਮੀਨ ਸਾਂਭ ਲਓ, ਜ਼ਮੀਨ ਔਰ ਮਾਲ ਡੰਗਰ ਡੇਰਾ ਸਭ ਕੁਛ ਉਹਨੂੰ ਦੇ ਦਿੱਤਾ? ਉਹਨੂੰ ਦੇ ਦਿੱਤਾ। ਅੱਛਾ। ਉਹ 6 ਮਹੀਨੇ ਤੱਕ ਇੱਥੇ ਰਿਹਾ। ਮੇਰੇ ਜਿਹੜੇ ਬਲੋਲ ਵਾਲੇ ਤੇ ਦੂਸਰੇ ਜਿਹੜੇ ਸਨ ਨਾ ਸ਼ਰੀਕਾ, ਉਹ ਬਲੋਲ ਚੜਾ ਗਏ। ਅੱਛਾ। ਅਸੀਂ ਇਕੱਲਾ ਘਰ ਰਹੇ ਇੱਥੇ। ਇੱਥੇ? ਹਾਂ। ਹੋਰ ਵੈਸੇ ਪਿੰਡ ਦੇ ਬੰਦੇ ਹੈ ਸਨ, ਹੂੰ। ਉਹ ਬਲੋਲ ਚਲੇ ਗਏ। ਤੇ ਉਹ ਜਗਤ ਸਿੰਘ ਜਿਹੜਾ ਸੀ, ਉਹ 6 ਮਹੀਨੇ ਇੱਥੇ ਰਿਹਾ। ਅੱਛਾ। ਤੇ 6 ਮਹੀਨੇ ਤੋਂ 6 ਮਹੀਨੇ ਵੀ ਨਹੀਂ ਬਲਕਿ 3 ਮਹੀਨੇ ਰਿਹਾ। ਹੂੰ। 3 ਮਹੀਨੇ ਤੋਂ ਬਾਅਦ ਉਹ ਵਾਪਸ ਚਲਾ ਗਿਆ ਇੰਡੀਆ? ਮਾਲ ਡੰਗਰ ਲੈ ਕੇ ਗੋਜਰੇ। ਅੱਛਾ, ਗੋਜਰੇ ਚਲਾ ਗਿਆ? ਗੋਜਰੇ ਚਲਾ ਗਿਆ। ਹੂੰ। ਤੇ ਸਾਨੂੰ ਫਿਰ ਉਹ 4-4 5-5 ਕਿੱਲੇ ਮਿਲੀ ਸੀ ਸਾਡੇ ਕੋਲ, ਨਾ ਕੋਈ ਡੰਗਰ ਨਾ ਕੋਈ ਬੱਚਾ। ਹੂੰ। ਅਸੀਂ ਉਹ ਮਜ਼ਾਰਿਆਂ ਨੂੰ ਦੇ ਦੋ ਕੇ ਆਪਣਾ ਨਾ, ਸਾਡੇ ਵਾਲੇ ਸਾਹਿਬ ਜਿਹੜੇ ਸਨ ਉਹ ਵੀ ਬਾਹਰ ਨਿਕਲ ਗਏ। ਅੱਛਾ। ਤੇ ਉਹ ਮੇਰਾ ਬੜਾ ਭਾਈ ਸੀ, ਉਹ ਵੀ ਬਾਹਰ ਚਲਾ ਗਿਆ। ਇਸ ਤਰ੍ਹਾਂ ਫਿਰ ਅਸੀਂ ਪਹਿਲਾਂ ਇੱਕ ਬੱਕਰੀ ਬਣਾਈ, ਬੱਕਰੀਆਂ ਤੋਂ ਫਿਰ ਜੀ ਅਸੀਂ ਗਾਵਾਂ ਬਣਾਈਆਂ, ਗਾਵਾਂ ਤੋਂ ਅਸੀਂ ਫਿਰ ਢੱਗੇ ਲਏ। ਹਾਂਜੀ। ਤੇ ਇਸ ਤਰ੍ਹਾਂ ਮੁਸੀਬਤ ਦੇ ਮਾਰੇ ਹਾਂਜੀ ਮੁਸੀਬਤਾਂ ਕੱਟੀਆਂ ਨਾ। ਆ ਹੁਣ ਬਜ਼ੁਰਗੋ ਕਦੀ ਪਿੰਡ ਯਾਦ ਆਇਆ ਆਪਣਾ? ਪਿੰਡ ਤੇ ਜੀ ਕਦੀ ਕਦੀ ਖਾਬ ਵਿੱਚ ਉਹ ਨਜ਼ਰ ਆਉਂਦਾ ਨਾ, ਤੇ ਬਹੁਤ ਖੁਸ਼ੀ ਹੁੰਦੀ ਹੈ ਤੈਨੂੰ। ਖਾਬ ਦੇ ਵਿੱਚ ਪਿੰਡ ਫਿਰਦੇ ਹੋ ਆਪਣਾ? ਹਾਂ ਜੀ, ਪਿੰਡ ਅਸੀਂ ਸਾਡੇ ਪਿੰਡ ਤੋਂ ਅੱਗੇ ਨਾ ਜੀ, ਜਿੱਥੇ ਸਾਡਾ ਵਣ ਦੇ ਵਿੱਚ ਨਾ ਬੱਕਰੀਆਂ ਦਾ ਵਾੜਾ ਸੀ ਨਾ, ਹਾਂਜੀ। ਉਦੋਂ ਨੂੰ ਜਾਂਦੇ ਸਾਂ, ਅੱਗੇ ਸਾਡੇ ਨੰਬਰਦਾਰਾਂ ਦਾ ਇੱਕ ਬਾਗ ਸੀ ਜਾਮਣਾ ਦਾ। ਜਾਮਣਾ ਦਾ? ਹਾਂ, ਉਹਦੇ ਵਿੱਚੋਂ ਲੰਘ ਕੇ ਨਾ ਤੇ ਅੱਗੇ ਇੱਕ ਖੱਡ ਆ ਜਾਂਦੀ ਸੀ, ਦੁਆੜਾ ਸਮਝ ਲਓ। ਅੱਛਾ। ਇੱਥੇ ਦੁਆੜਾ ਵੀ ਲੋਕ ਕਹਿੰਦੇ ਨੇ। ਉਹਦੇ ਵਿੱਚੋਂ ਲੰਘ ਕੇ ਨਾ ਅੱਗੇ ਟਿੱਬੇ ਤੇ ਜਾ ਕੇ ਨਾ 2 ਖਾਨਗਾਹਾਂ ਸੀ। ਖਾਨਗਾਹ ਸੀ? ਹਾਂ। ਅੱਛਾ। ਉਹਨਾਂ ਨੂੰ ਕਹਿੰਦੇ ਸੀ ਝੰਡਾ ਜੀ। ਅੱਛਾ। ਇੱਕ ਮੁਸਲਮਾਨ ਦੀ ਤੇ ਇੱਕ ਹਿੰਦੂ ਦੀ ਸੀ, ਉੱਥੇ ਖੂਹੀ ਲੱਗੀ ਸੀ, ਹੂੰ। ਢੇਡੀ ਲੱਗੀ ਸੀ, ਤੇ ਉਹ ਹਰ ਨੌਚੰਦੀ ਜੁਮੇਰਾਤ ਨੂੰ ਨਾ ਉੱਥੇ, ਯਾਨੀ ਜਿਹੜੀ ਮਹੀਨੇ ਤੋਂ ਬਾਅਦ ਨਵੀਂ ਆਉਂਦੀ, ਹਾਂਜੀ, ਉੱਥੇ ਮੇਲਾ ਲੱਗਦਾ ਸੀ। ਉਹਨਾਂ ਨੂੰ ਦੁੱਧ ਦੇ ਨਾਲ ਦੋਹਾਂ ਖਾਨਗਾਹਾਂ ਨੂੰ ਨਹਾਉਂਦੇ ਸਨ। ਵਾਹ ਜੀ। ਮੁਸਲਮਾਨ ਵੀ ਮੰਨਦੇ ਸਨ, ਇੱਕ ਮੁਸਲਮਾਨ ਦੀ ਸੀ, ਇੱਕ ਹਿੰਦੂ ਦੀ ਸੀ। ਵਾਹ ਜੀ ਵਾਹ।
ਤੇ ਉੱਥੇ ਇੱਕ ਕਮਰਾ ਸੀ ਤੇ ਉਹਦੇ ਵਿੱਚ ਨਾ ਇੱਕ ਭਗਤ ਆਦਮੀ ਰਹਿੰਦਾ ਸੀ ਸਹੀ ਸਹੀ ਸਹੀ। ਜੀ ਅੱਛਾ, ਉਹ ਚੀਜ਼ਾਂ ਸਾਰੀਆਂ ਯਾਦ ਆ ਜਾਂਦੀਆਂ ਜੀ ਆ ਜਾਂਦੀਆਂ ਯਾਰ। ਅੱਗੇ ਫਿਰ ਜਾਂਦੇ ਸਾਂ ਜੋ ਆ ਸੀ ਪਹਾੜ ਦਾ ਪਾਣੀ ਹੁੰਦਾ ਸੀ, ਹੂੰ। ਉਹ ਤੋਂ ਲੰਘਦੇ ਕਰਾਂਗੇ ਉੱਤੇ ਜਾ ਕੇ ਨਾ ਪਹਾੜੀ ਦੇ ਉੱਤੇ ਸਾਡਾ ਬੱਕਰੀਆਂ ਦਾ ਵਾੜਾ ਸੀ। ਓਏ ਹੋਏ ਹੋਏ, ਬੜਾ ਖੂਬਸੂਰਤ ਇਲਾਕਾ ਸੀ ਇਹਦਾ ਮਤਲਬ। ਆਹ, ਜੰਨਤ। ਮੈਨੂੰ ਸਿਆਲਕੋਟ ਮੈਂ ਰਿਹਾ ਥੋੜ੍ਹਾ ਚਿਰ ਅੱਛਾ ਤੇ ਮੈਨੂੰ ਫਿਰ ਉੱਥੇ ਵਤਨ ਆਪਣਾ ਯਾਦ ਆ ਗਿਆ। ਸਿਆਲਕੋਟ ਤੇ ਮੇਨ ਸਿਆਲਕੋਟ ਦਾ ਸ਼ਹਿਰ ਬਹੁਤ ਅੱਛਾ ਸ਼ਹਿਰ। ਹਾਂਜੀ ਹਾਂਜੀ ਤੇ ਅਸੀਂ ਰਾਜੇ ਰਸਾਲੂ ਹਾਂਜੀ। ਰਾਜਾ ਸਲਵਾਨ ਦੀ ਨਸਲ ਚੋਂ ਅਸੀਂ ਬਾਜ਼ਾਰ ਅੱਛਾ ਜੀ ਵਾਹ ਜੀ ਵਾਹ। ਇੱਧਰੋਂ ਹੀ ਗਏ ਹਾਂ ਅੱਛਾ, ਇੱਧਰੋਂ ਹੀ ਗਏ ਹੋ, ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡਾ ਕਦੀ ਜਾਂ ਬਜ਼ੁਰਗਾਂ ਦਾ ਚੱਕਰ ਲੱਗਾ ਨਹੀਂ ਪਿੰਡ ਦਾ? ਜੀ ਪਿੰਡ ਵੇਖਣ ਨੂੰ ਗਏ ਨਹੀਂ ਕੋਈ? ਨਹੀਂ ਜੀ, ਕੋਈ ਨਹੀਂ। ਤੁਹਾਡਾ ਕੋਈ ਸਾਡੇ ਪਿੰਡ ਦੇ ਗਏ, ਤੁਹਾਡੇ ਰਿਸ਼ਤੇਦਾਰਾਂ ਚੋਂ? ਸਾਡੇ ਪਿੰਡ ਦੇ ਲੋਕ ਗਏ। ਅੱਛਾ ਉਹ ਗਏ ਨੇ ਕਿ ਜਿੱਥੇ ਮਤਲਬ ਸਾਡੇ ਕੋਲੋਂ ਨਾ ਪੱਕੀ ਸੜਕ ਹੁਸ਼ਿਆਰਪੁਰ ਨੂੰ ਲੰਘੀ ਗਈ ਅੱਛਾ ਤੇ ਉਹ ਵੀ ਉਹਨਾਂ ਦੱਸੀ ਜਿਹੜੀ ਉਹ ਖੱਡ ਸੀ ਨਾ ਹਾਂਜੀ ਉਹਦੇ ਪਿੱਛੇ ਉਹਨਾਂ ਡੈਮ ਬਣਾ ਦਿੱਤਾ ਆ ਤੇ ਉਹਨੂੰ ਬਲਡੋਜ਼ਰਾਂ ਦੇ ਨਾਲ ਨਾ ਸਿੱਧਿਆਂ ਕਰਕੇ ਤੇ ਉਹਨੇ ਕਿਹਾ ਕਿ ਬਹੁਤ ਹਦਵਾਣਾ ਅੱਛਾ ਹੁੰਦਾ ਹੈ। ਉਹ ਦੇ ਤਿੰਨ ਉਹ ਖੱਡ ਜਿਹੜੀ ਸੀ ਨੇੜੇ ਹੀ ਸਤਲੁਜ ਸੀ। ਸਹੀ ਸਹੀ। ਸਤਲੁਜ ਦੇ ਆ ਕੇ ਪਾਣੀ ਡਿੱਗਦਾ ਸੀ। ਚਲੋ ਜੀ, ਕੋਸ਼ਿਸ਼ ਕਰਾਂਗੇ ਔਰ ਪਿੰਡ ਵਾਲੇ ਤੁਹਾਡੀ ਵੀਡੀਓ ਵੇਖਣ ਤੇ ਤੁਹਾਨੂੰ ਵੀਡੀਓ ਬਣਾ ਕੇ ਭੇਜ ਦੇਣ। ਤੁਹਾਡੀ ਉਹ ਮਸਜਿਦ ਜਾਂ ਫਿਰ ਉਹ ਜਿਹੜੇ ਤੁਸੀਂ ਦਰਗਾਹਾਂ ਕਹੀਆਂ ਨੇ ਜੀ ਉਹ ਜ਼ਮੀਨ ਦੀ ਉਸ ਪਿੰਡ ਦੀ ਵੀਡੀਓ ਬਣਾ। ਚੇਂਜ ਤੇ ਹੋ ਗਿਆ, ਹਰ ਪਾਸੇ ਹੀ ਹੋ ਗਿਆ, ਜੀ ਆ। ਲੇਕਿਨ ਫਿਰ ਵੀ ਬੰਦਾ ਆਪਣੀ ਉਸ ਧਰਤੀ ਨੂੰ ਵੇਖ ਲਵੇ। ਲੇਕਿਨ ਮੈਨੂੰ ਖ਼ਾਬ ਜਦੋਂ ਆਉਂਦੀ ਨਾ ਹੂੰ ਅਗਲੇ ਦਿਨ ਉਹ ਗੱਲ ਪਿਆ ਕਰਦਾ ਸੀ। ਹੂੰ ਉਹ ਮੇਰਾ ਭਾਈ ਲੱਗਦਾ ਹੈ, ਸਾਡੇ ਅੱਛਾ। ਪਿੰਡ ਦਾ ਹੀ ਹੈ। ਹੂੰ। ਮੇਰੇ ਨਾਨਕੇ ਪਿੰਡ ਦੇ ਵਿੱਚ ਹੀ ਸਨ। ਅੱਛਾ ਤੇ ਉਹ ਗੱਲ ਕਰਦਾ ਸੀ ਕਿ ਸਾਨੂੰ ਕੋਈ ਇੰਡੀਆ ਤੋਂ ਬੰਦਾ ਆਉਂਦਾ ਹੈ, ਮਰੀ ਉਹਨਾਂ ਦੀ ਬੇਕਰੀ ਹੈ। ਅੱਛਾ ਉਹ ਫਿਰ ਵੀਡੀਓ ਲਿਆਂਦੀ ਸੀ, ਉਹਨਾਂ ਨੂੰ ਵਿਖਾਈ ਸੀ। ਹੂੰ ਸਾਡੇ ਪਿੰਡ 'ਚ ਥੋੜ੍ਹੇ ਘਰ ਆਬਾਦ ਨੇ ਅੱਛਾ ਤੇ ਉਹਨੇ ਕਿਹਾ ਇੱਕ ਕਰਿਆਨਾ ਸਟੋਰ ਕਹਿੰਦਾ ਉਹਦੇ ਅੱਗੇ ਗੱਡੀ ਖੜੋਤੀ ਸੀ, ਉਹਨੇ ਸਾਨੂੰ ਵਿਖਾਈ। ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ। ਜੀ। ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਾਂ ਪਤਾ ਕਰਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।